ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਯਾਨੀ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਸਤਿਕਾਰਯੋਗ ਸਰੋਤਿਆਂ ਨੂੰ ਜਿਹੜੇ ਰੇਡੀਓ ਸਾਨੂੰ ਸੁਣ ਰਹੇ ਨੇ ਔਰ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮ ਸੇ ਦੇਖਣ ਵਾਲਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ਼੍ਰੀ ਅਕਾਲ ਔਰ ਸਵਾਗਤ ਹੈ ਔਰ ਜੀ ਆਇਆਂ ਨੂੰ ਕਹਿੰਦੇ ਤੁਹਾਨੂੰ ਅੱਜ ਦੇ ਅਪਡੇਟ ਪਾਕਿਸਤਾਨ 'ਚ। ਜਦੋਂ ਅਮਰੀਕਾ ਦੇ ਵਿੱਚ ਸਤੰਬਰ ਮਹੀਨੇ ਦਾ ਆਖਰੀ ਦਿਨ ਯਾਨੀ 30 ਸਤੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ ਅਕਤੂਬਰ ਮਹੀਨੇ ਦਾ ਪਹਿਲਾ ਦਿਨ ਯਾਨੀ 1 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਅਸੀਂ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਤੁਹਾਡੇ ਵਾਸਤੇ ਪੇਸ਼ ਕਰਨੇ ਆ, ਮੰਡੇ ਟੂ ਫਰਾਈਡੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। लो जी बात पहली खबर हले पाकिस्तान अमन फौज फलस्तीन घल्लेगा। डोनाल्ड ट्रंप होरी पाकिस्तानी फौज मुखी ਅਤੇ ਪ੍ਰਾਈਮ ਮਿਨਿਸਟਰ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਪਏ। ਅੱਛਾ ਲੱਗਾ ਇਦਾਂ ਮੈਨੂੰ ਜਿੱਦਾਂ ਤੁਸੀਂ ਇਹ ਹੁਣ ਖਬਰ ਪੜ੍ਹੀ ਹੈ ਨਾ ਕਿ ਇਹ ਇੱਕੋ ਹੀ ਗੱਲ ਹੋ ਗਈ। ਇਹ ਜਿਹੜਾ ਪਾਕਿਸਤਾਨੀ ਅਮਨ ਫੌਜ ਭੇਜਣ ਦਾ ਬਿਆਨ ਹੈ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣਾ ਦਾ ਆ। ਇਹ ਬਿਆਨ ਉਸ ਵੇਲੇ ਆਇਆ ਜਦੋਂ ਹੁਕਮਰਾਨ ਧੜੇ ਦੇ ਨਾਲ ਹੀ ਤਾਲੁਕ ਰੱਖਣ ਵਾਲੇ ਬਲਕਿ ਹੁਕਮਰਾਨ ਜਮਾਤ ਪਾਕਿਸਤਾਨ ਮੁਸਲਿਮ ਲੀਗ ਨੂਨ ਜਿਹੜੀ ਇਹ ਐਲਾਨ ਕਰ ਰਹੀ ਹੈ ਕਿ ਫਲਸਤੀਨ ਦੇ ਵਿੱਚ ਅਮਨ ਦੇ ਵਾਸਤੇ ਦੁਨੀਆ ਭਰ ਤੋਂ ਜਿਹੜੀਆਂ ਫੌਜਾਂ ਆਣਗੀਆਂ, ਪਾਕਿਸਤਾਨ ਵੀ ਉਹਨਾਂ ਚੋਂ ਇੱਕ ਮੁਲਕ ਹੋਏਗਾ ਜਿਹੜਾ ਇਸ ਅਮਨ ਫੌਜ ਨੂੰ ਉੱਥੇ ਭੇਜੇਗਾ। ਇਹ ਬਿਆਨ ਮੁਸਲਿਮ ਲੀਗ ਨੂਨ ਦੇ ਵੱਲੋਂ ਨੋਮੀਨੇਟਡ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਔਰ ਪਾਕਿਸਤਾਨ ਦੇ ਫਾਰਨ ਮਿਨਿਸਟਰ ਵੀ ਨੇ, ਦੋ ਮਰਤਬੇ ਨੇ ਇਸਾਕ ਡਾਰ ਹੋਣਾ ਕੋਲ, ਉਹ ਕਹਿ ਰਹੇ ਨੇ। ਜਦਕਿ ਦੂਸਰੇ ਪਾਸੇ ਇਸੇ ਜਮਾਤ ਦੇ ਖਾਜਾ ਸਾਦ ਰਫੀਕ ਹੋਣਾ ਦਾ ਇਹ ਬਿਆਨ ਹੈ ਕਿ ਹਮਾਸ ਨੂੰ ਹਥਿਆਰ ਸੁੱਟਣ ਤੇ ਮਜਬੂਰ ਕਰਨ ਦਾ ਮਤਲਬ ਇਹ ਹੈ ਕਿ ਇਸ ਵੇਲੇ ਗਜ਼ਾ ਫਲਸਤੀਨ 'ਚ ਇਹਨਾਂ ਮਜ਼ਲੂਮਾਂ ਦੀ ਆਵਾਜ਼ ਜਾਂ ਇਹਨਾਂ ਲਈ ਮਤਕਾ ਲਾ ਕੇ ਜਿਹੜੀ ਤਾਕਤ ਖੜੀ ਹੈ ਉਹਨੂੰ ਤੁਸੀਂ ਫਲਸਤੀਨ ਦੇ ਸਾਹਮਣੇ ਸਰੈਂਡਰ ਕਰਨ ਦੇ ਜੇ, ਇਹ ਕੋਈ ਹੱਲ ਨਹੀਂ ਗਾ ਹੈ। ਇਹਦੇ ਤੇ ਫਿਰ ਇਸਾਕ ਡਾਰ ਹੋਣਾ ਦਾ ਆਖਣਾ ਹੈ ਕਿ ਇਹ ਮਸਲਾ ਨਿਬੜਨ ਡਿਆ, ਲੋਕਾਂ ਨੂੰ ਅਮਨ ਦੀ ਲੋੜ ਆ, ਉੱਥੇ ਬੱਚੇ ਭੁੱਖੇ ਮਰਨ ਡੇ ਨੇ ਔਰ ਇਹਦੇ ਉੱਤੇ ਸਾਨੂੰ ਉਮੀਦ ਹੈ ਕਿ ਇਹ ਜਿਹੜੇ 20 ਨੁਕਤੇ ਸਾਹਮਣੇ ਆਏ ਜਿਨ੍ਹਾਂ ਦਾ ਕੱਲ ਐਲਾਨ ਹੋਇਆ ਇਹਦੇ ਤੇ ਹਮਾਸ ਵੀ ਏਕਾ ਕਰੇਗਾ। ਇਹ ਖੂਨ ਖਰਾਬਾ, ਇਹ ਮੌਤ ਦਾ ਖੇਡ ਜਿਹੜਾ ਬੰਦ ਹੋਣਾ ਚਾਹੀਦਾ ਔਰ ਪਾਕਿਸਤਾਨ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਇਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਜੇ ਅਮਨ ਦਾ ਕੋਈ ਰਾਹ ਨਿਕਲਣ ਡਿਆ ਤਾਂ ਨਿਕਲਣਾ ਚਾਹੀਦਾ। ਸਾਡੇ ਸਮੇਤ 8 ਅਰਬ ਮੁਲਕ ਨੇ ਜਿਹੜੇ ਉਹ ਇਹਦੇ ਤੇ ਇੱਕ ਨੇ ਤੇ ਇਸ ਕਰਕੇ ਇਥੋਂ ਬਿਆਨਬਾਜ਼ੀਆਂ ਦੇ ਕੇ ਆਪਣੀ ਸਿਆਸਤ ਜਿਹੜੀ ਉਹ ਨਾ ਚਮਕਾਓ। ਹੁਣ ਇੰਡੋਨੇਸ਼ੀਆ ਨੇ ਵੀ ਆਖਿਆ ਕਿ ਆਪਣੇ 20,000 ਫੌਜੀ ਨੇ ਜਿਹੜੇ ਉਹ ਫਲਸਤੀਨ ਭੇਜੇਗਾ ਉਦੋਂ ਜਦੋਂ ਉੱਥੇ ਅਮਨ ਫੌਜ ਜਿਹੜੇ ਉਹ ਮਾਮਲੇ ਹੋਣਗੇ। ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਹ ਵੀ ਆਖਿਆ ਕਿ ਇਸ ਅਮਨ ਸਮਝੌਤੇ ਦਾ ਜ਼ਾਮਨ ਪਰੇ ਆਧਾਰ ਅਮਰੀਕਾ ਹੈ ਔਰ ਇਹ ਇਹਨੂੰ ਇੰਸ਼ੋਰ ਕਰੇਗਾ। ਇਸ ਬਿਆਨ ਤੋਂ ਬਾਅਦ ਅੱਜ ਦਿਨ ਦੇ ਟਾਈਮ ਜਿਹੜੇ ਅਮਰੀਕੀ ਪ੍ਰੈਜ਼ੀਡੈਂਟ ਨੇ ਡੋਨਲਡ ਟਰੰਪ ਹੋਣੇ ਉਹ ਜਨਾਬ ਵਰਜੀਨੀਆ ਦੇ ਡਿਪਾਰਟਮੈਂਟ ਆਫ ਵਾਰ 'ਚ ਤਕਰੀਰ ਕੀਤੀ। ਉਹਨਾਂ ਆਖਿਆ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣੇ ਔਰ ਫੀਲਡ ਮਾਰਸ਼ਲ ਜਿਹੜੇ ਨੇ ਆਸਮ ਮੁਨੀਰ ਹੋਣੇ ਦੋ ਦੁਨੀਆ ਦੀਆਂ ਅਜ਼ੀਮ ਸ਼ਖਸੀਅਤਾਂ ਨੇ। ਉਹਨਾਂ ਨੇ ਮੈਨੂੰ ਆਖਿਆ ਕਿ ਮੈਂ ਪਾਕਿਸਤਾਨ ਔਰ ਭਾਰਤ ਦੀ ਮਈ 'ਚ ਜੰਗ ਰਕਵਾਈ, ਮੈਨੂੰ ਇਹ ਸ਼ੈ ਬਹੁਤ ਪਸੰਦ ਆਈ ਕਿ ਉਹਨਾਂ ਨੇ ਮੇਰੇ ਹੱਕ ਦੇ ਵਿੱਚ ਬਿਆਨ ਦਿੱਤਾ ਔਰ ਨਾਲ ਉਹਨਾਂ ਨੇ ਆਖਿਆ ਕਿ ਤੁਸੀਂ ਲੱਖਾਂ ਲੋਕਾਂ ਦੀ ਜਾਨ ਬਚਾ ਲਈ। ਹੁਣ ਡੋਨਲਡ ਟਰੰਪ ਹੋਣਾ ਦਾ ਇਹ ਬਿਆਨ ਜਿੱਦਣ ਸਾਹਮਣੇ ਆਉਂਦਾ ਹੈ ਨਾ ਉਦਣ ਮੈਨੂੰ ਨਹੀਂ ਪਤਾ ਭਾਰਤ ਵਾਲੇ ਪਾਸੇ ਕੀ ਗੁਜ਼ਰਦੀਆਂ, ਪਰ ਪਾਕਿਸਤਾਨ 'ਚ ਸਾਰੇ ਕੇ ਲਲਕਾਰਾ ਮਾਰ ਕੇ ਮੀਮਸ ਬਣ ਜਾਂਦੀਆਂ, ਸੋਸ਼ਲ ਮੀਡੀਆ ਤੇ ਆ ਜਾਂਦੀਆਂ। ਤੇ ਹੁਣ ਲੋਕ ਇਹ ਕਹਿੰਦੇ ਨੇ ਕਿ ਡੋਨਲਡ ਟਰੰਪ ਜਿਹਾ ਪੁੱਤਰ ਵੀ ਮਾਵਾਂ ਨੇ ਸਦੀਆਂ 'ਚ ਕੋਈ ਇੱਕ ਅੱਧਾ ਹੀ ਜੰਮਣਾ ਆ, ਤੇਰੇ ਹੁੰਦਿਆਂ ਭਲਾ ਸਾਨੂੰ ਕਿਸੇ ਵਕੀਲ ਦੀ ਲੋੜ ਹੈ। ਤੇ ਇਹ ਹੁਣ ਮੀਮਸ ਨੇ ਜਿਹੜੀਆਂ ਉਹ ਵੀ ਚੱਲ ਰਹੀਆਂ, ਪਰ ਅਗਰ ਅਸੀਂ ਇਹਨੂੰ ਫਾਰਨ ਪਾਲਿਸੀ ਔਰ ਬਾਕੀ ਇੰਟਰਨੈਸ਼ਨਲ ਰਿਲੇਸ਼ਨ ਔਰ ਇੰਟਰਨੈਸ਼ਨਲ ਜਿਓਪੋਲਿਟਿਕਸ ਜਿਹੜੀਆਂ ਉਸ ਵਿੱਚ ਵੇਖੀਏ ਤੇ ਇਸ ਟਾਈਮ ਪਾਕਿਸਤਾਨ ਦੀ ਗੁੱਡੀ ਚੜੀ ਹੈ। ਅਮਰੀਕਾ ਜਿਹੜਾ ਉਹਦਾ ਕਹਿ ਲਵੋ ਕਿ ਤਾਰੀਫਾਂ ਕਰਦਿਆਂ ਨਹੀਂ ਥਕਣ ਡਿਆ ਔਰ ਪਾਕਿਸਤਾਨ 'ਚ ਵੀ ਇਸ ਸ਼ੈ ਨੂੰ ਕਦਰ ਦੀ ਨਿਗਾਹ ਦੇ ਨਾਲ ਵੇਖਿਆ ਜਾ ਰਿਹਾ। ਜੀ ਵਧਨੇ ਅੱਗੇ ਮਸੂਦ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ FC ਹੈੱਡਕੁਆਟਰ ਤੇ ਆਬਮਾਰੂ ਧਾੜਾ ਹੋਇਆ ਹੈ। ਸੁਣਿਆ ਹੈ ਕਿ ਦਰਜਨਾਂ ਹਲਾਕਤਾਂ ਵੀ ਹੋਈਆਂ। ਜੀ ਬਿਲਕੁਲ ਜੀ, ਕੱਲ ਦੁਪਹਿਰੇ ਇਹ ਵਕੂਆ ਹੈ ਜਿਹੜਾ ਭਾਗੀ ਹੈ ਜਿਹੜੀ ਇਹ ਖਬਰ ਸਾਹਮਣੇ ਆਈ ਕਿ ਕੋਇਟਾ ਜਿਹੜੀ ਕਿ ਬਲੋਚਿਸਤਾਨ ਦੀ ਰਾਜਧਾਨੀ ਜਿੱਦਾਂ ਤੁਸੀਂ ਦੱਸਿਆ ਉੱਥੇ FC ਫਰੰਟੀਅਰ ਕੋਰ ਫੋਰਸ ਆ ਜਿਹੜੀ ਉਹਦਾ ਹੈੱਡਕੁਆਟਰ ਆ, ਉਹਦੇ ਉੱਤੇ ਅਤਿਗਰਦਾਂ ਨੇ ਹਮਲਾ ਕੀਤਾ। ਇਹਨਾਂ ਅਤਿਗਰਦਾਂ ਦੇ ਵਿੱਚ ਇੱਕ ਆਬਮਾਰੂ ਵੀ ਸੀਗਾ ਜਿਹਨੇ ਹਮਲਾ ਕੀਤਾ। 25 ਤੋਂ 30 ਕਿਲੋ ਬਾਰੂਦ ਆ ਜਿਹੜਾ ਉਹ ਵਰਤਿਆ ਗਿਆ। ਇੱਕ ਵੱਡਾ ਧਮਾਕਾ ਸੀਗਾ ਔਰ ਹੁਣ ਤੱਕ ਦੀਆਂ ਇਤਲਾਹਾਂ ਮੁਜਬ 2 ਸਿਕਿਉਰਿਟੀ ਜ਼ਿੰਮੇਦਾਰਾਂ ਸਮੇਤ ਕੁੱਲ 10 ਲੋਕ ਨੇ ਜਿਹੜੇ ਉਹ ਇਹਦੇ 'ਚ ਮੋਏ ਨੇ। ਦਰਜਨਾਂ ਤੋਂ ਵੱਧ ਨੇ ਜਿਹੜੇ ਉਹ ਇਸ ਵੇਲੇ ਫੱਟਰ ਨੇ, ਹਸਪਤਾਲਾਂ ਦੇ ਵਿੱਚ ਉਹ ਦਾਖਲ ਨੇ, ਇਲਾਜ ਦਵਾ ਦਾਰੂ ਜਿਹੜਾ ਉਹ ਚੱਲ ਰਿਹਾ। ਕੋਇਟਾ ਭਰ ਦੇ ਜਿਹੜੇ ਹਸਪਤਾਲ ਨੇ ਉਹਨਾਂ ਦੇ ਵਿੱਚ ਐਮਰਜੈਂਸੀ ਹੈ ਜਿਹੜੀ ਉਹ ਲਾਗੂ ਕਰ ਦਿੱਤੀ ਗਈ ਹੈ। ਇਹ ਜਿਹੜਾ ਆਬਮਾਰੂ ਧਾੜਾ ਕਰਨ ਵਾਲਾ ਆਬਮਾਰੂ ਸੀਗਾ ਇਹਦੇ ਸਮੇਤ ਜਿੰਨੇ ਲੜਾਕੂ ਇਹਨਾਂ ਨੇ ਇਮਾਰਤ ਦੇ ਅੰਦਰ ਵੜਨਾ ਸੀਗਾ ਉਹ ਕੋਸ਼ਿਸ਼ ਕਰ ਰਹੇ ਸੀਗੇ, ਪਰ ਸਿਕਿਉਰਿਟੀ ਫੋਰਸ ਨੇ ਇਹਨਾਂ ਸਾਰਿਆਂ ਨੂੰ ਮਾਰ ਦਿੱਤਾ।
ये अंदर नहीं जा सके। ये धमाके की आवाज जी दूर दूर तक गई और फिर ये 6 अतगर्द मारन का दावा जिहड़ा वो भी किया जा रहा है। ट्रामा सेंटर कहते हैं कि भर गए ने, कोयटा के हस्पताल ने जिहड़े भर गए ने, 40 के लागे च आ गए ने जिहड़े वो लोग इस वेले फट्टर ने जिन्हां च चोखियां दी हालत है जिहड़ी वो खतरे च दसी जा रही है। बलोचिस्तान दे विच ये जिहड़ा आमारू धाड़ा होया है, ये अतगर्द हजे तक किसी बलोचिस्तान की अतगर्द तंजीम ने किसे कबूलिया नहीं गया है। पाकिस्तान का यह कहना है कि भारतीय स्पॉन्सर अतगर्द ने जिहड़े उन्होंने ये हमला किया है, जिन्होंने नाकाम बना दिता गया बकोल उन्हां दे। जी बाद ने अगली खबर ले, एक बंदा गवाचा, केस इस्लामाबाद हाई कोर्ट च चलिया। फेडरल सरकार ने वारसा नूं 50 लाख रुपया दिता है ते अदालत ने फिर ISI दे अफसरां नूं सद लिया। असल दे विच जी साल 2015 की गल है कि पाकिस्तानी फौज के एक रिटायर्ड कर्नल खालिद अब्बासी उन्हां दा पुत्र आ मुहम्मद अब्दुल्ला, ओनू धक्के नाल जिहदा कहंदे जबरी लापता, जबरी गवाचे, ਜਿਹੜੇ ਕਿ ਬਲੋਚਿਸਤਾਨ ਦੇ ਲੋਕ ਵੀ ਰੌਲਾ ਪਾਉਂਦੇ ਨੇ। ਇਸਲਾਮਾਬਾਦ ਸ਼ਹਿਰ ਚੋਂ ਇਹਨੂੰ ਮੁੰਡੇ ਨੂੰ ਚੁੱਕਿਆ ਗਿਆ। 10 ਸਾਲ ਹੋ ਗਏ, ਹਜੇ ਤੱਕ ਉਹ ਮਾਂ ਪਿਓ ਦੇ ਅਦਾਲਤਾਂ 'ਚ ਧੱਕਾ ਖਾਂਡੇ ਨੇ ਕਿ ਸਾਨੂੰ ਸਿਰਫ ਇਹ ਦੱਸਿਆ ਜਾਏ ਸਾਡੇ ਮੁੰਡੇ ਦਾ ਜੁਰਮ ਕੀ ਸੀ। ਉਹਨੂੰ ਕੇਸ ਲਾਈਨ ਇਨਫੋਰਸਮੈਂਟ ਏਜੰਸੀ ਨੇ ਚੁੱਕਿਆ, ਕੇਸ ਇੰਟੈਲੀਜੈਂਸ ਏਜੰਸੀ ਨੇ ਚੁੱਕਿਆ, ਸਾਨੂੰ ਸਿਰਫ ਇਹ ਦੱਸ ਦਿੱਤਾ ਜਾਏ ਮੁੰਡਾ ਸਾਡਾ ਜਿੰਦਾ ਹੈ ਕਿ ਮਰ ਗਿਆ। ਸੋ ਉਹ ਕੇਸ ਮਾਮਲਾ ਤੁਰਿਆ ਗਾਂ ਰਿੜਿਆ। ਜਦੋਂ ਕੰਮ ਭਖਿਆ ਫਿਰ ਸਰਕਾਰੀ ਜ਼ਰੀਏ ਨੇ ਜਿਹੜੇ ਉਹ ਘਰ ਚਲੇ ਜਾਂਦੇ ਨੇ, ਕੋਈ ਇਧਰੋਂ ਚਲਾ ਜਾਂਦਾ ਬਾਜੀ ਉਹ ਦੋਖਾ ਤੁਸੀਂ ਅਦਾਲਤੋਂ ਕੇਸ ਲੈ ਲਵੋ ਕਰ ਲੈਨੇ। ਉਹ ਕਹਿੰਦੇ ਸਾਨੂੰ ਦੱਸੋ ਸਾਡਾ ਮੁੰਡਾ ਜਿੰਦਾ ਕਿ ਮੋਇਆ। ਫੈਡਰਲ ਸਰਕਾਰ ਨੇ ਹਮਦਰਦੀ 'ਚ ਜਿਹੜੇ ਗਵਾਚੇ ਲੋਕਾਂ ਦੇ ਬਾਰੇ ਕਮਿਸ਼ਨ ਸੀਗਾ, ਉਹਨਾਂ ਨੇ ਆਖਿਆ ਗਵਾਚੇ ਲੋਕਾਂ ਦੇ ਪਰਿਵਾਰ ਨੇ ਜਿਹੜੇ ਉਹ ਬਰਬਾਦ ਹੋ ਗਏ। ਜੇ ਉਹਨਾਂ ਦਾ ਇੱਕ ਕਮਾਉਣ ਵਾਲਾ ਸੀਗਾ ਉਹ ਨਾ ਰਿਹਾ, ਬੱਚੇ ਨੇ ਜਿਹੜੇ ਭੁੱਖੇ ਮਰਨ ਦੇ, ਇਹਨਾਂ ਦੀ ਮਾਲੀ ਮਦਦ ਕੀਤੀ ਜਾਏ ਔਰ ਇਸ ਕੇਸ ਨੂੰ ਨਿਬੇੜਿਆ ਜਾਏ। ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਦੀ ਫੈਡਰਲ ਸਰਕਾਰ ਨੇ 50 ਲੱਖ ਰੁਪਈਆ ਜਿਹੜਾ ਇਸ ਰਿਟਾਇਰਡ ਕਰਨਲ ਦੇ ਘਰ ਘੱਲਿਆ। ਉਸ ਤੋਂ ਬਾਅਦ ਜਦੋਂ ਅਦਾਲਤੀ ਕਾਰਵਾਈ ਸ਼ੁਰੂ ਹੋਈ ਕਿ ਹਾਂ ਵੀ ਉਹ ਬੰਦਾ ਗਵਾਚਿਆ, ਤੁਹਾਨੂੰ ਆਖਿਆ ਸੀਗਾ ਕਿ ਇੰਟੈਲੀਜੈਂਸ ਏਜੰਸੀਆਂ ਨੇ ਜਿਹੜੀਆਂ ਉਹਨਾਂ ਨੂੰ ਪੁੱਛ ਕੇ ਲਾਈਨ ਐਨਫੋਰਸਮੈਂਟ ਏਜੰਸੀਆਂ ਜਿਹੜੀਆਂ ਜੀ ਪੁਲਿਸ ਦੇ ਕੋਲ ਵੀ ਨਹੀਂ ਹੈ, FC ਦੇ ਕੋਲ ਵੀ ਨਹੀਂ ਹੈ ਜੀ, ਇੰਟੈਲੀਜੈਂਸ ਏਜੰਸੀਆਂ ਜੀ ਉਹ IBA ਕੋਲ ਇੰਟੈਲੀਜੈਂਸ ਬਿਊਰੋ ਕੋਲ ਵੀ ਨਹੀਂ ਹੈ, ISI ਕੋਲ, ਉਹਨਾਂ ਨੂੰ ਜੀ ਹਜੇ ਪੁੱਛਣਾ ਸੀਗਾ ਸੀ, ਉਹਨਾਂ ਜਵਾਬ ਨਹੀਂ ਦਿੱਤਾ। ਉਹਨਾਂ ਕਿ ISI ਦੇ ਅਫਸਰ ਅਦਾਲਤ 'ਚ ਪੇਸ਼ ਹੋਣ। 50 ਲੱਖ ਰੁਪਈਆ ਦੇ ਕੇ ਕਿ ਤੁਸੀਂ ਕੋਈ ਜਾਨ ਦਾ ਮੁੱਲ ਤਾਂ ਰਿਹਾ। 50 ਲੱਖ ਰੁਪਈਆ ਕੀ 50 ਕਰੋੜ ਰੁਪਈਆ ਵੀ ਕਦੀ ਇਨਸਾਨੀ ਜਾਨ ਦਾ ਕਹਿ ਲਓ ਕਿ ਆਲਟਰਨੇਟ ਜਾਂ ਬਦਲਾ ਨਹੀਂ ਹੋ ਸਕਦਾ। ਸੋ ਅਦਾਲਤ ਨੇ ਹੁਣ ISI ਦੇ ਸੈਕਟਰ ਕਮਾਂਡਰ ਔਰ ਆਲਾ ਅਫਸਰ ਨੇ ਜਿਹੜੇ ਉਹਨਾਂ ਨੂੰ ਸੱਦਿਆ, ਉਹਦੇ ਤੇ ਫਿਰ ਜਿਹੜੇ ਵੀ ਸਰਕਾਰੀ ਵਕੀਲ ਪੇਸ਼ ਹੋਏ, ਉਹਨਾਂ ਨੇ ਆਖਿਆ ਕਿ ਜੀ ਗਵਾਚੇ ਲੋਕਾਂ ਦਾ ਜਿਹੜਾ ਕਮਿਸ਼ਨ ਆ ਉਹਦੇ ਸਾਹਮਣੇ ਉਹ ਅਫਸਰ ਪੇਸ਼ ਹੋਏ ਸਨ, ਉਹਨਾਂ ਨੇ ਉੱਥੇ ਗੱਲ ਦੱਸਿਆ। ਉਹ ਤੇ ਫਿਰ ਜੱਜ ਭਖ ਪਏ। ਉਹਨਾਂ ਨੇ ਆਖਿਆ ਹੈ ਕਿ ਕਮਿਸ਼ਨ ਜਿਹੜਾ ਰਿਟਾਇਰਡ ਜੱਜਾਂ ਨੂੰ ਰਲਾ ਕੇ ਬਣਾਇਆ ਗਿਆ ਹੈ। ਇਹ ਅਫਸਰ ਜਦੋਂ ਉੱਥੇ ਜਾਂਦੇ ਨੇ ਉੱਥੇ ਪੇਸ਼ ਹੋ ਜਾਂਦੇ ਨੇ। ਅਦਾਲਤੀ ਕਾਰਵਾਈ ਹੈ ਜਿਹੜੀ ਉਹਦੇ ਵਿੱਚ ਆਉਣਾ ਇਹਨਾਂ ਦੀ ਤੋਹੀਨ ਆ। ਅਸੀਂ ਨਹੀਂ ਮੰਨਦੇ ਕਿ 50 ਲੱਖ ਰੁਪਈਆ ਤੁਸੀਂ ਦਿੱਤਾ, ਪਰਾਂ ਕਰ ਲਓ ਇਹ ਰਸੀਦਾਂ। ਅਗਲੀ ਵਾਰ ਅਦਾਲਤੀ ਕਾਰਵਾਈ ਦੇ ਵਿੱਚ ISI ਦੇ ਜਿਹੜੇ ਪ੍ਰਧਾਨ ਜਾਂ ਜ਼ਿੰਮੇਦਾਰ ਨੇ ਉਹ ਆਣ ਔਰ ਇਸ ਬੰਦੇ ਦੇ ਬਾਰੇ ਦੱਸਣ ਜਿੰਦਾ ਆ, ਮੋਇਆ ਹੈ, ਚੁੱਕਿਆ ਹੈ, ਕਿਸ ਜੁਰਮ 'ਚ ਚੁੱਕਿਆ ਹੈ, ਕਿੱਥੇ ਆ, ਕਿ ਉਹਦੇ ਜੁਰਮ ਸਾਬਤ ਹੋਇਆ ਤੇ ਉਹਨੂੰ ਟ੍ਰਾਇਲ ਦਾ ਹੱਕ ਦਿੱਤਾ ਜਾਏ। ਸੋ ਇਹ ਕੰਮ ਆ ਜਿਹੜਾ ਇਹ ਜ਼ਰਾ ਤਗੜਾ, ਭਾਰਾ ਔਰ ਖਤਰਨਾਕ ਹੋਇਆ ਜੀ। ਅੱਗੇ ਵਧਦੇ ਹਾਂ ਮਸੂਦ। ਹੜ ਆਇਆ, ਚਲਾ ਗਿਆ, ਤਬਾਹੀਆਂ ਮਚਾ ਗਿਆ, ਪਰ ਇਤਲਾਹਾਂ ਲੱਭ ਰਹੀਆਂ ਨੇ ਕਿ ਖਲੋਤੇ ਪਾਣੀ 'ਚ ਲੋਕਾਂ ਨੂੰ ਇਧਰੋਂ ਉਧਰ ਲਿਜਾਣ ਵਾਸਤੇ ਤੇ ਉਹਨਾਂ ਦੀ ਕਹਿ ਲਓ ਕਿ ਉਹਨਾਂ ਨੂੰ ਜਿੱਦਾਂ ਕਸ਼ਤੀਆਂ ਦੇ ਵਿੱਚ ਉਹਨਾਂ ਨੇ ਜਾਣਾ, ਆਪਣੇ ਘਰਾਂ ਨੂੰ ਜਾਣਾ ਜਾਂ ਘਰਾਂ ਤੋਂ ਇੱਧਰ ਉੱਧਰ ਜਾਣਾ, ਤੇ ਉਹਨਾਂ ਕੋਲੋਂ ਮੂੰਹ ਮੰਗੇ ਪੈਸੇ, ਪ੍ਰਾਈਵੇਟ ਕਸ਼ਤੀਆਂ ਵਾਲੇ ਜਿਹੜੇ ਨੇ ਉਹ ਮੂੰਹ ਮੰਗੇ ਪੈਸੇ ਮੰਗਣ ਦੇ। ਸਾਡੇ ਬੜੀ ਬਦਕਿਸਮਤੀ ਦੀ ਗੱਲ ਇਹ ਹੈ ਕਿ ਮਫਾਦ ਪ੍ਰਸਤ, ਮੌਕਾ ਪ੍ਰਸਤ ਲੋਕ ਨੇ ਜਿਹੜੇ ਉਹ ਕਿਸੇ ਦੇ ਦੁੱਖ ਦਰਦ ਨੂੰ ਨਹੀਂ ਵੇਖਦੇ। ਉੱਥੇ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਸੇਵਾ 'ਚ ਲੱਗੇ ਨੇ, ਹੜ੍ਹ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਡੁੱਬੇ ਪਏ ਨੇ, ਡੰਗਰ ਮਾਲ ਕੁਛ ਨਹੀਂ ਰਿਹਾ, ਉਹ ਉਹਨਾਂ ਨੂੰ ਖੁਰਾਕ ਪੜਾ ਰਹੇ ਨੇ। ਉੱਥੇ ਪ੍ਰਵੀਨ ਇਹ ਵੀ ਇਤਲਾਹਾਂ ਆ ਰਹੀਆਂ ਨੇ ਕਿ ਪਾਣੀ ਦੇ ਵਿੱਚ ਜਿਹੜੇ ਡੰਗਰ ਰੁੜ ਗਏ ਸਨ, ਨਜਾਇਜ਼ ਬੁੱਚੜਖਾਨੇ ਨੇ ਜਿਹੜੇ ਉਹਨਾਂ ਨੂੰ ਉੱਥੇ ਵੇਚਿਆ ਜਾ ਰਿਹਾ ਹੈ, ਉਹਨਾਂ ਨੂੰ ਵੱਢ ਟੁੱਕ ਕਰਕੇ ਹਲਾਰ ਕਰ ਦਿੱਤਾ ਗਿਆ, ਜਿਸ ਤਰ੍ਹਾਂ ਵੀ ਆ ਉਹ ਡੰਗਰਾਂ ਦੀਆਂ ਖੱਲਾਂ ਔਰ ਬਾਕੀ ਸਾਰਾ ਇਹ ਵੀ ਚੱਲ ਰਿਹਾ ਹੈ। ਉੱਥੇ ਹੀ ਇਹ ਹੁਣ ਲੋਕਾਂ ਨੇ ਨਿਕਲਣਾ ਤੇ ਹੈ। ਜਿਹੜਾ ਬੰਦਾ 4 ਚੁਫੇਰੇ ਘੇਰਿਆ ਗਿਆ ਪਾਣੀ 'ਚ ਔਰ ਕਈ ਮੀਲ ਤੱਕ 10 ਫੁੱਟ ਪਾਣੀ ਖਲੋਤਾ ਆ, ਕਿਵੇਂ ਉਹਨੂੰ ਪੈਦਲ ਅਲਾਂ ਕੇ ਜਾ ਸਕਦਾ ਹੈ? ਸਰਕਾਰ ਕੋਲ ਜਿਹੜਾ ਹੈ ਰੈਸਕਿਊ ਦਾ ਮਹਿਕਮਾ ਕੰਮ ਕਰਨ ਡਿਆ, ਪ੍ਰਾਈਵੇਟ ਬੇੜੀਆਂ ਵਾਲਿਆਂ ਨੇ ਬੇੜੀਆਂ ਪਾ ਲਈਆਂ। ਲੋਕਾਂ ਕੋਲੋਂ ਕਹਿੰਦੇ ਨੇ ਕਿ 40-40, 60-60 ਹਜ਼ਾਰ, 1-1 ਲੱਖ ਰੁਪਈਆ ਤੱਕ ਲਿਆ ਗਿਆ ਆ। ਔਰ ਰਹਿਮ ਪਤਾ ਕੀ ਕਰਦੇ ਨੇ? ਤੁਸੀਂ ਜਾਣਾ ਹੈ, ਤੁਹਾਡੇ ਕੋਲ 6 ਬੱਕਰੀਆਂ ਨੇ, 3 ਬੱਕਰੀਆਂ ਦੇ ਦਿਓ, ਨਾਲ ਇਹ ਕੜਾ ਜਿਹੜਾ ਸੋਨੇ ਦਾ ਪਾਇਆ ਆ ਬੀਬੀ ਨੇ ਇਹ ਲਵਾ ਦਵੋ ਤੇ ਠੀਕ ਹੈ, ਤੁਹਾਡੇ ਨਿਆਣੇ ਤੇ ਆ ਜਾਓ ਤੇ ਅਸੀਂ ਤੁਹਾਨੂੰ ਲਾ ਦਿੰਨੇ। ਇਹ ਤਾਂ ਬਲੈਕਮੇਲਿੰਗ ਆ ਨਾ, ਕਿ ਜੇ ਉਹ ਪਾਣੀ ਦੇ ਵਿੱਚ ਰਹਿੰਦੇ ਨੇ ਤਾਂ ਉੱਥੇ ਭੁੱਖੇ ਮਰਦੇ ਨੇ, ਜੇ ਉਹ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤੇ ਤਾਂ ਉਹਨਾਂ ਨੂੰ ਕਿਸੇ ਬੇੜੀ ਦੀ ਲੋੜ ਆ। ਬੇੜੀ ਜਿਨ੍ਹਾਂ ਦੀ ਹੈ ਉਹ ਕਹਿੰਦੇ ਨੇ ਤੁਹਾਡੇ ਕੋਲ ਜੋ ਕੁਝ ਰੁੜਨਾ ਸੀ ਉਹ ਤਾਂ ਰੁੜ ਗਿਆ, ਬਰਬਾਦ ਹੋ ਗਏ, ਤੁਸੀਂ ਜੋ ਬਚ ਗਿਆ ਆ ਉਹ ਸਾਨੂੰ ਦੇ ਦਿਓ, ਫਿਰ ਉੱਥੇ ਅਪਣਾਉਣੇ ਆ। ਬਦਕਿਸਮਤੀ ਦੀ ਗੱਲ ਇਹ ਹੈ ਕਿ ਇਹਨਾਂ ਸ਼ਿਕਾਇਤਾਂ ਤੋਂ ਬਾਅਦ ਵੀ ਸਰਕਾਰ ਕਿਸੇ ਕਿਸਮ ਦਾ ਕੋਈ ਐਕਸ਼ਨ ਲੈਣ ਨਹੀਂ ਡਈ। ਇਹ ਜਿਹੜੇ ਮੌਕਾ ਪ੍ਰਸਤ, ਜਿਹੜੇ ਇਨਸਾਨੀਅਤ ਤੋਂ ਗਿਰੇ ਹੋਏ ਲੋਕ ਨੇ, ਇਹ ਜੋ ਕੁਝ ਕਰਨ ਦੇ ਨੇ ਇਹਨਾਂ ਨੂੰ ਨੱਥ ਨਹੀਂ ਪਾਈ ਜਾ ਰਹੀ। ਸੋ ਇੱਥੇ ਇੰਤਜ਼ਾਮੀਆ ਜਿਹੜੀ ਉਹ ਨਾਕਾਮ ਆ ਔਰ ਇਹ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਖਬਰਾਂ ਫਰੇਮ ਹੋਣ ਡੀਆਂ ਨੇ ਕਿ ਇਹ ਮਾਮਲੇ ਨੇ ਜਿਹੜੇ ਬਣਨ ਦੇ ਨੇ, ਪ੍ਰੂਫ ਸਾਹਮਣੇ ਆਉਣ ਦੇ ਨੇ।
ਜੀ ਮਸੂਦਵਾਦ ਨੇ ਅਗਲੀ ਖਬਰ ਹਲੇ ਸਿਆਲਕੋਟ ਦੇ ਪਿੰਡ ਪੀਰੂ ਚੱਕ ਚ ਮੁਸਲਮਾਨਾਂ ਤੇ ਮਰਜ਼ਈਆਂ ਦੇ ਵਿਚਕਾਰ ਲੜਾਈ ਹੋਈ ਹੈ। ਇਹ ਗੱਲ ਘਰਾਂ ਤੇ ਡੇਰਿਆਂ ਨੂੰ ਅੱਗ ਲਾਉਣ ਤੱਕ ਪੜ ਗਈ ਹੈ ਤੇ ਪੁਲਿਸ ਆਪ ਡਰੀ ਪਈ ਹੈ ਵੀ ਕੀ ਬਣੂਗਾ। ਅਸਲ 'ਚ ਕੰਮ ਵਾਵਾ ਖਰਾਬ ਹੋ ਗਿਆ ਔਰ ਇਹ ਮਾਮਲਾ ਭਖਿਆ 21 ਸਤੰਬਰ ਨੂੰ ਜਦੋਂ ਇਸ ਚੱਕ ਦੇ ਮਰਜ਼ਈਆਂ ਦੀ ਇੱਕ ਬੀਬੀ ਹੈ ਜਿਹੜੀ ਉਹ ਜੱਗ ਚਲਾਣਾ ਕਰ ਗਈ। ਉਹ ਹੁਣ ਦਫਨਾਉਣ ਵਾਸਤੇ ਇਸ ਇਲਾਕੇ ਦਾ ਜਿਹੜਾ ਕਬਰਸਤਾਨ ਆ ਉੱਥੇ ਗਏ। ਉੱਥੇ ਜਦੋਂ ਗਏ ਤੇ ਉੱਥੇ ਮੁਸਲਮਾਨ ਇਕੱਠੇ ਹੋ ਗਏ। ਇਹਨਾਂ ਆਖਿਆ ਜੀ ਇਹ ਮੁਸਲਮਾਨਾਂ ਦਾ ਕਬਰਸਤਾਨ ਹੈ, ਇੱਥੇ ਅਸੀਂ ਮਰਜ਼ਈ ਨੂੰ ਤਾਂ ਨਹੀਂ ਦਫਨਾਉਣ ਦੇਣਾ। ਯਾਦ ਰਵੇ ਕਿ ਪਾਕਿਸਤਾਨ ਦਾ ਕਨਸਟੀਟਿਊਸ਼ਨ ਹੈ ਜਿਹੜਾ 1973 ਦਾ ਆਇਨ ਹੈ ਜਿਹੜਾ ਉਹਦੇ ਮੁਤਾਬਕ ਮਰਜ਼ਈ ਜਾਂ ਅਹਿਮਦੀ ਕਮਿਊਨਿਟੀ ਹੈ ਜਿਹੜੀ ਇਹ ਮੁਸਲਮਾਨ ਨਹੀਂ ਗੀ ਹੈ। ਇਹਨਾਂ ਨੂੰ ਮੁਸਲਮਾਨ ਪੂਰੀ ਦੁਨੀਆ 'ਚ ਨਹੀਂ ਮੰਨਿਆ ਜਾਂਦਾ। ਇਹ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਨੇ ਕਿ ਅਸੀਂ ਜੀ ਮੁਸਲਮਾਨਾਂ ਦਾ ਇੱਕ ਫਿਰਕਾ ਹੈ, ਪਰ ਕੋਈ ਵੀ ਬਾਕੀ ਮੁਸਲਮਾਨ ਫਿਰਕਾ ਇਹਨਾਂ ਨੂੰ ਨਹੀਂ ਮੰਨਦਾ। ਇਹ ਉੱਥੇ ਜਦੋਂ ਦਫਨਾਉਣ ਗਏ ਉੱਥੇ ਉਹ ਰਸ਼ ਇਕੱਠਾ ਹੋ ਗਿਆ। ਉੱਥੇ ਲੜਾਈ ਝਗੜਾ ਵੀ ਹੋ ਗਿਆ। ਲੜਾਈ ਝਗੜੇ 'ਚ ਫਾਇਰਿੰਗ ਵੀ ਹੋਈ, ਪੁਲਿਸ ਵੀ ਆਈ। ਆ ਕੇ ਉਹਨਾਂ ਕਿਹਾ ਯਾਰ ਇਹ ਉਹਨਾਂ ਨੇ ਆਖਿਆ ਜੀ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਇਹ ਆਪਣਾ ਮੁਰਦਾ ਮੁਸਲਮਾਨਾਂ ਦੇ ਕਬਰਸਤਾਨ 'ਚ ਦਫਨਾਉਣਗੇ। ਮਾਮਲਾ ਇੰਨਾ ਵਧਿਆ ਕਿ ਪੁਲਿਸ ਨੇ ਤਰਲਾ ਕੀਤਾ ਕਿ ਯਾਰ ਤੁਸੀਂ ਕਿਤੇ ਹੋਰ ਦਫਨਾ ਲਓ। ਉਹ ਲੋਕ ਉੱਥੋਂ ਉਹਨਾਂ ਨੂੰ 14 ਕਿਲੋਮੀਟਰ ਬਾਹਰ ਲੈ ਕੇ ਦੂਸਰੇ ਪਾਸੇ ਕਿਤੇ ਉਹਨਾਂ ਨੂੰ ਦਫਨਾਇਆ। ਦਫਨਾਉਣ ਤੋਂ ਬਾਅਦ ਆਏ ਤੇ ਇਹ ਹੁਣ ਜ਼ਾਹਰ ਹੈ ਕਿ ਇਸ ਪਿੰਡ ਦੇ ਵਿੱਚ ਲਾਗਤਬਾਜ਼ੀ ਸ਼ੁਰੂ ਹੋ ਗਈ ਸੀ। ਮਸੀਤਾਂ 'ਚ ਐਲਾਨ ਸ਼ੁਰੂ ਹੋ ਗਿਆ ਕਿ ਜੀ ਤੁਸੀਂ ਆਪਣਾ ਬਾਲ ਬੱਚਾ ਲੈ ਕੇ ਇੱਥੋਂ ਚਲੇ ਜਾਓ ਸਾਰੇ ਮਰਜ਼ਈ, ਨਹੀਂ ਤੇ ਅਸੀਂ ਤੁਹਾਨੂੰ ਹਮਲਾ ਕਰਕੇ ਮਾਰ ਦਾਂਗੇ। ਡੇਰਿਆਂ ਨੂੰ ਘਰਾਂ ਨੂੰ ਅੱਗਾਂ ਲੱਗਣੀਆਂ ਸ਼ੁਰੂ ਹੋਈਆਂ। ਉਹ ਹੁਣ ਕਿਸੇ ਦੇ ਘਰ ਨੂੰ ਅੱਗ ਲਾਤੀ, ਉਹ ਕਿਸੇ ਦੂਸਰੇ ਦੇ ਘਰ ਲੁਕਿਆ ਕਿ ਚਲੋ ਮੈਂ ਇਕੱਲਾ ਸਾਂ, ਇੱਥੇ 20 ਬੰਦੇ ਹੈ ਨੇ, ਜਾਂ ਤੇ ਰਲ ਕੇ ਲੜਾਂਗੇ ਜਾਂ ਰਲ ਕੇ ਮਰਾਂਗੇ। ਉਹਨਾਂ ਮਸੀਤਾਂ 'ਚ ਵੀ ਐਲਾਨ ਕੀਤਾ ਜਾ ਰਿਹਾ ਚੱਲ ਜਾਣ। ਪੁਲਿਸ ਆ ਜਿਹੜੀ ਉਹ ਉੱਥੇ ਖਲੋਤੀ ਤੇ ਹੈ ਆ, ਪਰ ਧਾਰਮਿਕ ਪੁਣੇ ਦੇ ਵਿੱਚ ਭਿਫੜੇ ਹੋਏ ਮਛਰੇ ਹੋਏ ਲੋਕ ਨੇ, ਉਹਨਾਂ ਅੱਗੇ ਕਿੰਨੀ ਕੁ ਚੱਲੇਗੀ। ਇਹ ਮਾਮਲਾ ਜਿਹੜਾ ਇਹ ਜੀ ਚੱਲਣ ਡਿਆ 21 ਤੋਂ ਤੁਰਿਆ 29 ਦੀ ਰਾਤ ਨੂੰ, ਯਾਨੀ 29 ਸਤੰਬਰ ਦੀ ਰਾਤ ਨੂੰ ਇਸ ਪਿੰਡ ਦੇ ਵਿੱਚ ਮਰਜ਼ਈਆਂ ਦੀਆਂ ਦੁਕਾਨਾਂ ਨੂੰ, ਕਾਰੋਬਾਰ ਨੂੰ, ਘਰਾਂ ਨੂੰ ਔਰ ਡੇਰਿਆਂ ਨੂੰ ਅੱਗਾਂ ਲੱਗਣ ਦੀਆਂ ਜਿਹੜੀਆਂ ਇਤਲਾਵਾਂ ਆਈਆਂ ਨੇ। ਤੇ ਹੁਣ ਅੱਗੇ ਇਹ ਮਾਮਲਾ ਕਿੱਥੇ ਤੱਕ ਜਾਂਦਾ ਆ। ਮਸੀਤਾਂ ਦੇ ਵਿੱਚ ਕਹਿਣ ਦੇ ਨੇ ਕਿ ਐਲਾਨ ਹੋਣ ਡਿਆ ਕਿ ਇਹ ਲੋਕ ਇਹ ਇਲਾਕਾ ਛੱਡ ਕੇ ਚਲੇ ਜਾਣ। ਰੋਲਾ ਜਿਹੜਾ ਅੱਛਾ ਫਿਰ ਇਸ ਅਹਿਮਦੀ ਕਮਿਊਨਿਟੀ ਦਾ ਜਾਂ ਮਰਜ਼ਈਆਂ ਦਾ ਇਹ ਵੀ ਆਖਣਾ ਕਿ 1947 ਤੋਂ ਲੈ ਕੇ ਅੱਜ ਤੱਕ ਇਸੇ ਕਬਰਸਤਾਨ 'ਚ ਉਹਨਾਂ ਦੇ ਵੱਡ ਵਡੇਰੇ ਜਦੋਂ ਮਰਦੇ ਸਨ ਉਹਨਾਂ ਨੂੰ ਦਫਨਾਉਂਦੇ ਸਨ। 2-2.5 ਸਾਲ ਤੋਂ ਮੈਂ ਪਾਕਿਸਤਾਨੀ ਮੀਡੀਆ ਤੇ ਨਾਂ ਨਹੀਂ ਲੈਣ ਡਿਆ, ਪਰ ਪੰਜਾਬੀ ਰੇਡੀਓ USA ਦੱਸਦਾ ਹੈ ਤਹਿਰੀਕੇ ਲਬੈਕ ਪਾਕਿਸਤਾਨ TLP ਇਹ ਇੱਕ ਧਾਰਮਿਕ ਸਿਆਸੀ ਪਾਰਟੀ ਹੈ। ਇਹਨਾਂ ਵੱਲੋਂ ਆਖਿਆ ਗਿਆ ਕਿ ਜੀ ਇਹਨਾਂ ਦੇ ਨਾਲ ਕਤਾ ਤਾਲੁਕੀ ਇਹ ਆਪਣੇ ਮਰੇ ਨੇ ਜਿਹੜੇ ਉਹ ਵੀ ਨਹੀਂ ਕਬਰਸਤਾਨ 'ਚ ਦੱਬ ਸਕਦੇ ਜਾਂ ਦਫਨਾ ਸਕਦੇ। ਉਧਰੋਂ ਕੰਮ ਪੱਕਿਆ ਹੈ 2-2.5 ਸਾਲ ਤੋਂ ਇਸ ਇਲਾਕੇ ਦੇ ਵਿੱਚ ਮਰਜ਼ਈਆਂ ਨੂੰ ਜਾਂ ਅਹਿਮਦੀਆਂ ਨੂੰ ਮੁਰਦੇ ਦਫਨਾਉਣ 'ਚ ਲੜਾਈ ਝਗੜੇ ਸਿੱਧੇ ਫਸਾਦ ਰੋਕ ਜਿਹੜੀ ਉਹਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਥੋਂ ਕਈ ਕਿਲੋਮੀਟਰ ਦੂਰ ਜਾ ਕੇ ਮੁਰਦੇ ਦਫਨਾਉਂਦੇ ਨੇ। ਜਦਕਿ ਉਹਨਾਂ ਦਾ ਇਹ ਕਹਿਣਾ ਕਿ 47 ਤੋਂ ਲੈ ਕੇ ਅੱਜ ਤੱਕ ਇਹ ਰੋਕ ਨਹੀਂ ਸੀ ਹੈ। ਇਹ 2.5 ਸਾਲ ਤੋਂ ਤਹਿਰੀਕੇ ਲਬੈਕ ਵਾਲੇ ਐਕਟਿਵ ਹੋਏ ਨੇ ਤੇ ਉਹਨਾਂ ਨੇ ਇਹ ਨਫ਼ਰਤ ਜ਼ਹਿਰ ਆ ਜਿਹੜਾ ਇਹ ਖਿਲਾ ਰਿਹਾ ਜੀ। ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਉਸ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀ ਦੀ ਹੁੰਦੀ ਹੈ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਤੇ ਯਾਨੀ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਤੇ TikTok ਤੇ Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਇਹ ਖਬਰਾਂ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ। ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਨੂੰ ਤਾਜ਼ਾ ਅਪਡੇਟਸ ਜਿਹੜੀਆਂ ਉਹ ਮਿਲਦੀਆਂ ਰਹਿਣ। ਔਰ ਮੰਡੇ ਤੋਂ ਫਰਾਈਡੇ ਤੱਕ ਪੇਸ਼ ਕੀਤੀਆਂ ਗਈਆਂ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹਨਾਂ ਵੱਡੀਆਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। लो जी अपडेट पाकिस्तान चो मैंने दियो इजाजत। मेरे नाल मसूद मली साहब नु भी दियो इजाजत। जी जी। अगले अपडेट पाकिस्तान तक ली मेरा थोड़ा सारा सारे दा रब रखा।